ਇਹਨਾਂ ਨੂੰ ਮੁਸਲਮਾਨ ਕਰਕੇ ਗਾਂ ਖਵਾ ਕੇ ਮਸੀਤੇ ਵਾੜ ਕੇ ਨਮਾਜ਼ ਪੜ੍ਹਾ ਕੇ ਸਾਰਾ ਕੰਮ ਕਰਕੇ ਅੱਛਾ ਭਗਵਾਨ ਸਿੰਘ ਭਗਵਾਨ ਸਿੰਘ ਹਾਂ ਅੱਛਾ ਉਹਨੂੰ ਵੀ ਮਾਰ ਦਿੱਤਾ ਸੀ ਉਹਨੂੰ ਵੀ ਉਹਨਾਂ ਦੇ ਬੱਚੇ ਵੀ ਨਹੀਂ ਛੱਡੇ ਹਾਂ ਸਭ ਮਾਰ ਦਿੱਤੇ ਅੱਛਾ ਸਾੜ ਦਿੱਤੇ ਸੀ ਹਾਂਜੀ ਸਾੜ ਦਿੱਤੇ ਸੀ ਸਾੜ ਦਿੱਤੇ ਉਹ ਵੀ ਫਿਰ ਕੱਟਿਆਂਗੇ ਨਾ ਲੈ ਗਏ ਕੌਣ ਜਿਨ੍ਹਾਂ ਨੇ ਮਾਰੇ ਸੀ ਜਿਨ੍ਹਾਂ ਨੇ ਮਾਰੇ ਸਨ ਮੈਂ ਤੁਹਾਨੂੰ ਦੱਸਿਆ ਨਹੀਂ ਮਰ ਗਏ ਉਹ ਵੀ ਹੱਡੀਆਂ ਰਗੜਦੇ ਮਾਰੇ ਨੇ ਤੇ ਹੋਰ ਜਿਸ ਤਰ੍ਹਾਂ ਕਿਸੇ ਨੇ ਉਸ ਆਖਿਆ ਮੈਂ ਤੇਰੇ ਲਈ ਖੂਬ ਆ ਕਰ ਲੈਣਾ ਤੇਰੇ ਲਈ ਖੂਬ ਆ ਕਰ ਲੈਣਾ ਮੇਰੇ ਲਈ ਅੱਗੇ ਖਾਤਾ ਗੇਤਰਾ ਨਿਕਲਿਆ ਐਸੇ ਤਰ੍ਹਾਂ ਹੀ ਹਾਂ ਅਸੀਂ ਜਿੰਨੀਆਂ ਵੀ ਕਹਾਣੀਆਂ ਸੁਣੀਆਂ ਨੇ ਨਾ ਜਿਨ੍ਹਾਂ ਨੇ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਲੁੱਟਿਆ ਸੀ ਉਹਨਾਂ ਦੇ ਅੰਤ ਜਿਹੜੇ ਸੀ ਨਾ ਮਾੜੇ ਹੋਏ ਆਖਣ ਲੱਗਾ ਜੀ ਮੈਨੂੰ ਸਿਰਫ ਇੰਨਾ ਕੁ ਚਾਅ ਹੈ ਇੰਨਾ ਕੁ ਚਾਅ ਹੈ ਇੱਕ ਪਾਸੇ 384 ਪਿੰਡਾਂ ਦਾ ਮਾਲ ਖਲੋਵੇਗਾ ਕਟਾਰੇ 'ਚ ਤੇ ਇੱਕ ਪਾਸੇ ਨਾਲ ਮਜਾਰਾ ਖਲੋਵੇਗਾ ਤੇ ਲੋਕਾਂ ਨੂੰ ਪਤਾ ਲੱਗੇਗਾ ਲੋਕ ਹੱਸਣਗੇ ਅੱਛਾ ਹਾਂ ਲੋਕ ਹੱਸਣਗੇ ਉਹ ਲੋਕ ਬੁੱਧਵਾਨ ਸਨ ਉਹ ਜਿਹੜਾ ਭਗਵਾਨ ਸਿੰਘ ਸੀ ਨਾ ਆ ਜਿਹੜੇ 4 ਸਵੇਰੇ 10 ਪਿੰਡ ਨੇ ਨਾ ਹਾਂਜੀ ਉਹਨੂੰ ਆਣ ਕੇ ਸਲਾਮ ਕਰਦੇ ਹਨ ਬੇਮਾਲਕ ਨੂੰ ਅੱਛਾ ਇਹਦਾ ਰੋਬ ਹੋ ਗਿਆ ਸੀ ਹਾਂ ਬੇਮਾਲਕ ਨੂੰ ਆਣ ਕੇ ਸਲਾਮ ਕਰਦੇ ਨੇ ਵੀ ਸਾਡਾ ਆ ਫੈਸਲਾ ਕਰ ਖੇਡਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਖੇਡਾਂ ਕੌਡੀ ਸੀ ਘੋਲ ਸੀ ਸੁਹਾਗਾ ਸੀ ਸੁਹਾਗਾ ਚੁੱਕਦੇ ਸੀ ਹਾਂ ਅੱਛਾ ਬਸ ਜਿਸਮ ਦੇ ਮਾਸ਼ਾਅੱਲਾ ਤੁਹਾਡਾ ਵੀ ਬੜਾ ਸੋਹਣਾ ਤੁਸੀਂ ਵੀ ਕਰਦੇ ਰਹੇ ਘੋਲ ਛੋਲ ਆਹੋ ਜੀ ਕਰਦੇ ਹੈ ਜਗ੍ਹਾ ਬੰਦਾ ਅੱਛਾ ਅੱਛਾ ਇੱਕ ਦੇ ਨਾਂ ਤੇ ਸੀ ਭਗਵਾਨ ਭਗਵਾਨ ਸਿੰਘ ਅੱਛਾ ਇੱਕ ਦਾ ਨਾਂ ਸੀ ਨਿਹਾਲ ਸਿੰਘ ਹਾਂ ਇੱਕ ਦਾ ਨਾਂ ਸੀ ਸੋਹਣੀ ਸਿੰਘ ਇੱਕ ਦਾ ਨਾਂ ਸੀ ਸੁੰਦਰ ਸਿੰਘ ਅੱਛਾ ਇੱਕ ਦਾ ਨਾਂ ਸੀ ਵੇ अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਮਾਰਵਾਈ ਕਲਾਂ ਦੇ ਵਿੱਚ ਬੈਠੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ ਇਹਨਾਂ ਦਾ ਜਨਮ ਐਸੇ ਪਿੰਡ ਦਾ ਇਹਨਾਂ ਨੂੰ ਇਸ ਪਿੰਡ ਦੇ ਇਤਿਹਾਸ ਬਾਰੇ ਕਾਫੀ ਇਲਮ ਹੈ। ਇਹਨਾਂ ਦੀ ਉਮਰ ਉਸ ਵੇਲੇ 16-17 ਸਾਲ ਸੀ ਜਦੋਂ ਉਜਾੜੇ ਪਏ ਨੇ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ ਇਸ ਪਿੰਡ ਦੇ ਬਾਰੇ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ ਬਜ਼ੁਰਗੋ? खैर है जी, शुक्र है। ਤੁਸੀਂ ਕੀ ਨਾਮ ਹੈ ਆਪਣਾ? ਸਾਦਕ ਮਸੀਹ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਲੱਭਾ ਮਸੀਹ। ਜੀ। ਤੇ ਦਾਦਾ ਜੀ ਦਾ? ਉਹਦਾ ਨਹੀਂ ਮੈਨੂੰ। ਅੱਛਾ, ਉਹਨਾਂ ਦਾ ਨਹੀਂ ਯਾਦ? ਉਹ ਪੁੱਛੇ ਹੀ ਮਰ ਗਿਆ। ਅੱਛਾ, ਪਹਿਲਾਂ ਹੀ ਫੌਤ ਹੋ ਗਏ ਸੀ। ਹਾਂ, 7 ਸਾਲ। ਅੱਛਾ ਬਾਬਾ ਜੀ, ਇਹ ਜਿਹੜੇ ਪਿੰਡ ਅਸੀਂ ਬੈਠੇ ਆ ਇਸ ਦਾ ਪੂਰਾ ਨਾਮ ਕੀ ਹੈ? ਮਾਰਵਾਈ ਕਲਾਂ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਨਾਲ? ਇਹਦੇ ਦੁਆਲੇ ਤਸਲੇ, ਲਿੱਦੜ ਤੇ ਲਾਲੂਪੁਰ। ਹਾਂਜੀ। ਤੇ ਚੰਨਣੀਆਂ। ਸਹੀ ਹੋ ਗਿਆ। 4 ਪਿੰਡ ਦੇ ਦੁਆਲੇ। ਇਹਦੀ ਤਹਿਸੀਲ ਕਿਹੜੀ ਹੈ? ਜ਼ਿਲ੍ਹਾ ਤੇ ਜੀ ਗੁਜਰਾਂਵਾਲਾ। ਤੇ ਪਹਿਲਾਂ ਸੀ ਕਾਮੋਂ ਕੀ। ਅੱਛਾ। ਹੁਣ ਦਾ ਪਤਾ ਨਹੀਂ ਕਿੱਥੇ ਲੱਗਦਾ ਹੈ। ਹੁਣ ਵੀ ਕੰਮ ਹੋ ਗਈ ਹੈ। ਸਹੀ ਹੋ ਗਿਆ ਬਾਬਾ ਜੀ। ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ ਕਿਹੜੀ ਕਿਹੜੀ ਬਰਾਦਰੀ ਵਸਦੀ ਸੀ? 2 ਹੀ ਬਰਾਦਰੀਆਂ ਮੁਸਲਮਾਨ ਸਨ, ਸਾਈ ਸਨ। ਤੁਹਾਨੂੰ ਦੱਸਿਆ ਵੀ 3 ਘਰ 100 ਸਨ। 3 ਘਰ ਸਿੱਖਾਂ ਦੇ ਸਨ। 3 ਘਰ ਸਿੱਖਾਂ ਦੇ ਤੇ ਬੇਮਾਲਕ ਸਨ। ਅੱਛਾ, ਬੇਮਾਲਕ ਸਨ। ਅੱਛਾ ਬਾਬਾ ਜੀ, ਜਿਹੜੇ ਸਿੱਖ ਸੀ ਤੁਸੀਂ ਦੱਸਿਆ ਬੇਮਾਲਕ ਸਨ। ਜਾ। ਤੇ ਜਿਹੜੀ ਜ਼ਮੀਨ ਸੀ ਇਸ ਪਿੰਡ ਦਾ ਰਕਬਾ ਸੀ ਉਹ ਕਿਹਨਾਂ ਦੇ ਕੋਲ ਸੀ? ਉਹ ਰਕਬਾ ਜਿਹੜਾ ਸੀ ਨਾ, ਹਾਂਜੀ, ਉਹ ਉਹਨਾਂ ਦੇ ਕੋਲ ਸੀ ਜਿਨ੍ਹਾਂ ਲਈ ਮੁੱਲ ਲਈ ਸੀ। ਅੱਛਾ। ਹਾਂ, ਇਹ 500 ਤੋਂ ਪਿੰਡ ਵਿਖਿਆ ਮਾਮਲਾ ਨਹੀਂ ਸੀ ਨਿਕਲਿਆ ਪਿਛਲਿਆਂ ਕੋਲੋਂ। ਅੱਛਾ, ਪੁਰਾਣਾ ਵਕਤਾਂ ਚ ਇਹ ਪਿੰਡ ਵਿਕਿਆ ਸੀ। ਜ਼ਮੀਨ ਸਮੇਤ ਪਿੰਡ ਵਿਕ ਗਿਆ ਨਾ। ਜ਼ਮੀਨ ਬਾਹਰ। ਅੱਛਾ। ਇਹਦੀ ਰਜਿਸਟਰੀ ਨਹੀਂ ਹੋ ਸਕਦੀ। ਅੱਛਾ। ਹਾਂ, ਸਹੀ। ਨਹੀਂ ਨਾ, ਉਹਨਾਂ ਦੇ ਕਾਗਜ਼ਾਂ 'ਚ ਇਹਦੀ ਰਜਿਸਟਰੀ ਨਹੀਂ ਹੋ ਸਕਦੀ। ਸਹੀ ਹੋ ਗਿਆ। ਬਾਹਰ ਪੈਲੀਆਂ ਦੀ ਹੋ ਸਕਦੀ ਹੈ। ਇਹ ਲਾਲ ਲਕੀਰ ਦੇ ਵਿੱਚ। ਹਾਂ।
ਸਹੀ ਹੋ ਗਿਆ। ਅੱਛਾ, ਤੇ ਇਸ ਪਿੰਡ ਦਾ ਤੁਸੀਂ ਦੱਸਿਆ ਜੰਮੂ ਦਾ ਰਾਜਾ ਸੀ, ਉਹਦੇ ਕੋਲ ਆਉਂਦਾ ਸੀ ਪਿੰਡ। ਸਹੀ ਹੋ ਗਿਆ। ਪਿੰਡ ਦੇ ਵਿੱਚ ਲੰਬੜਦਾਰ ਕਿੰਨੇ ਸੀ ਉਸ ਵੇਲੇ? ਉਸ ਵੇਲੇ ਜੀ ਤੁਹਾਨੂੰ ਦੱਸਿਆ ਨਾ ਭਈ ਇੱਕੋ ਹੀ ਲੰਬੜਦਾਰ ਹੁੰਦਾ ਸੀ, ਇੱਕ ਚੌਕੀਦਾਰ ਹੁੰਦਾ ਸੀ। ਲੰਬੜਦਾਰ ਦਾ ਨਾਮ ਪਤਾ ਕੌਣ ਸੀ? ਮੁਹੰਮਦ ਜਲਾਸ। ਮੁਹੰਮਦੀਨ ਜਲਾਹ ਸੀ। ਹਾਂ। ਅੱਛਾ, ਉਹ ਲੰਬੜਦਾਰ ਸੀ। ਸਹੀ ਹੋ ਗਿਆ। ਸਾਡੇ ਵਕਤ ਦੇ ਵਿੱਚ ਹੀ ਆ। ਅੱਛਾ 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 ਬਾਬਾ ਜੀ, ਉਸ ਵੇਲੇ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ? ਸਿੱਖ ਵੀ ਰਹਿੰਦੇ ਸੀ, ਮੁਸਲਮਾਨ ਵੀ ਰਹਿੰਦੇ ਸੀ, ਈਸਾਈ ਵੀ ਰਹਿੰਦੇ ਸੀ ਇਕੱਠੇ? ਹਾਂਜੀ ਆ। ਕਿੱਦਾਂ ਦਾ ਰਹਿਣ ਸਹਿਣ ਹੁੰਦਾ ਸੀ? ਬਸ ਗੱਲ ਮਿਲ ਰਹਿੰਦੇ ਸਾਂ। ਪਿਆਰ ਮੁਹੱਬਤ ਸੀ? ਬੜਾ ਪਿਆਰ। ਹੂੰ। ਹਾਂ, ਉਹ ਮੈਂ ਹੁਣ ਗੱਲ ਤੁਹਾਨੂੰ ਦੱਸਣ ਲੱਗਾ, ਹੁਣ ਤਾਂ ਗੱਲ ਹੀ ਕੋਈ ਨਹੀਂ। ਤੁਹਾਡੇ ਕੋਲ ਮੈਂ ਚਲਾ ਗਿਆ ਬੱਚਾ, ਜਿਵੇਂ ਕੋਈ ਦਾਣੇ ਕੋ ਨਹੀਂ। ਅੱਛਾ। ਤੇ ਤੂੰ ਆਖਿਆ 2 ਮਨ ਹੈ, ਮਨ ਤੂੰ ਲੈ ਜਾ, ਮਨ ਮੈਂ ਪਿਆ ਲੈਣਾ, ਅੱਗੇ ਉਹ ਦੇਣ ਵਾਲਾ। ਵਾਹ ਜੀ ਵਾਹ। ਅੱਗੇ ਉਹ ਦੇਣ ਵਾਲਾ। ਉਦੋਂ ਇਹ ਸੀ। ਹੁਣ ਜਿਹੜੇ ਹਾਂ ਜੰਮੇ ਨੇ ਉਹ ਨਹੀਂ ਸੁਣਦੇ। ਉਦੋਂ ਲੋਕ ਨਾਲ ਦੇ ਦਾ ਜਿਹੜਾ ਹੁੰਦਾ ਸੀ, ਭਾਵੇਂ ਕਿਹੜੀ ਬਰਾਦਰੀ ਦਾ ਵੀ ਸੀ, ਭਾਵੇਂ ਕਿਸ ਬਰਾਦਰੀ ਦਾ, ਹਾਂ, ਉਹਦਾ ਹੈਲਪ ਕਰਦੇ ਸੀ, ਮਦਦ ਹੈਲਪ ਕਰਦੇ ਸੀ। ਕਰਦੇ ਹਾਂ। ਉਹ ਆਪਣਾ ਨਹੀਂ ਸੋਚਦੇ ਸੀ ਕਿ ਜੋੜੀ ਜਾਈਏ ਜੋੜੀ। ਨਾ ਨਾ ਨਾ, ਇਹ ਗੱਲ ਨਹੀਂ ਸੀ, ਇਹ ਗੱਲ ਨਹੀਂ ਸੀ। ਅਸੀਂ ਆਪ ਹਾਂ ਵੇਖਿਆ, ਮਤਲਬ ਵੀ ਇਸੇ ਤਰ੍ਹਾਂ ਮੁੰਜੀ ਆ, ਹੁਣ ਮੁੰਜੀ ਹੈ, ਹਾਂਜੀ, ਫਾਂਡੀ ਕਰ ਲੈਣੀ ਹੈ, ਹਾਂਜੀ, ਤੇ ਚੌਲ ਸਿਆਲ ਜੋਗੇ ਬਣਾ ਲੈਣੇ ਨੇ। ਅੱਗੇ ਕਣਕ ਆ ਜਾਣੀ ਹੈ, ਉਹ ਸਿਆਲ ਹਾੜੀ ਜੋਗੀ ਬਣਾ ਲੈਣੀ ਹੈ। ਤੇ ਬਸ ਧੁੱਪ ਚਾਹੀ ਛੱਡਣੀ ਹੈ, ਡੰਗਰਾਂ ਨੂੰ ਪੱਠੇ ਪਾ ਜਾ, ਦੁੱਧ ਪੀ ਛੱਡਣਾ, ਘਿਓ ਖਾ ਛੱਡਣਾ। ਅੱਛਾ। ਹਾਂ। ਇੱਥੇ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਦੇ ਕੀ ਨਾਂ ਸਨ? ਇੱਕ ਦੇ ਨਾਂ ਤੇ ਸੀ ਭਗਵਾਨ ਸਿੰਘ। ਅੱਛਾ। ਇੱਕ ਦਾ ਨਾਂ ਸੀ ਨਿਹਾਲ ਸਿੰਘ। ਹਾਂ। ਇੱਕ ਦਾ ਨਾਂ ਸੀ ਸੋਹਣੀ ਸਿੰਘ। ਇੱਕ ਦਾ ਨਾਂ ਸੀ ਸੁੰਦਰ ਸਿੰਘ। ਅੱਛਾ। ਇੱਕ ਦਾ ਨਾਂ ਸੀ ਧਿਆਨੂ ਸਿੰਘ। ਅੱਛਾ, ਧਿਆਨੂ ਸਿੰਘ। ਹਾਂ। ਅੱਛਾ ਅੱਛਾ ਅੱਛਾ, ਵਾਹ ਜੀ ਵਾਹ। ਇਹ ਜਿਹੜੀ ਸੀ ਜ਼ਮੀਨ, ਇਹ ਸਿੱਖ ਵੀ ਪਾਉਂਦੇ ਹੁੰਦੇ ਸੀ? ਜੀ। ਖੂਹ ਲੱਗੇ ਹੁੰਦੇ ਸੀ ਉਸ ਵੇਲੇ ਕਿ ਨਹਿਰੀ ਪਾਣੀ ਹੁੰਦਾ ਸੀ? ਨਾ, ਦੋਵੇਂ ਹੀ ਹੁੰਦੇ ਸੀ। ਅੱਛਾ। ਹਾਂ। ਕੋਈ ਆਲੇ ਦੁਆਲੇ ਪਿੰਡ ਦੇ ਕੋਈ ਖੂਹ ਮਸ਼ਹੂਰ ਹੋਵੇ ਜਿੱਥੇ ਤੁਸੀਂ ਲੋਕ ਜਾਂਦੇ ਹੋਵੋ, ਉਹਦਾ ਕੋਈ ਨਾਮ? ਖੂਹ ਇੱਥੇ ਪਿੰਡ ਦੇ ਵਿੱਚ ਸੀ, ਇੱਥੇ ਨਾਲ। ਅੱਛਾ। ਨਹੀਂ ਦੇ ਪਾਸੇ ਮਸੀਹ ਲੰਘੋਗੇ ਨਾ, ਹਾਂਜੀ, ਤੇ ਤੁਹਾਨੂੰ ਪਤਾ ਲੱਗੇਗਾ ਵੀ ਇੱਥੇ ਖੂਹ ਸੀ। ਅੱਛਾ। ਉੱਥੇ ਮਤਲਬ ਵੀ ਉਹ ਕੋਈ ਜੋ ਮਰਜ਼ੀ ਹੈ, ਕੱਪੜੇ ਧੋਵੇ, ਕੁਝ ਕਰੇ, ਕੋਈ ਛੱਪੜ 'ਤੇ ਧੋ ਲਵੇ, ਜਿੱਥੇ ਮਰਜ਼ੀ ਹੈ ਕਿਸੇ ਦੀ ਧੋ ਲਵੇ। ਛੱਪੜ 'ਤੇ ਉਦੋਂ ਸਾਫ਼ ਪਾਣੀ ਹੁੰਦਾ ਸੀ? ਹਾਂ ਜੀ, ਸਾਫ਼ ਪਾਣੀ ਬਿਲਕੁਲ। ਨਹਿਰ ਦਾ ਪਾਣੀ ਲੱਗਦਾ ਸੀ ਉਹਨੂੰ? ਹਾਂ। ਨਾ, ਨਹੀਂ, ਆਹ ਨਹਿਰ ਦਾ ਪਾਣੀ ਆ, ਉਹ ਉੱਥੋਂ ਸਾਨੂੰ ਆਉਂਦਾ। ਅੱਛਾ। ਛੱਪੜ 'ਤੇ ਸਾਫ਼ ਪਾਣੀ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਉਸ ਵੇਲੇ ਮਸਜਿਦਾਂ ਕਿੰਨੀਆਂ ਸੀ? ਕੀ ਜੀ? ਮਸੀਤਾਂ? ਇੱਕੋ ਹੀ ਮਸੀਤ। ਤੇ ਦੂਸਰਾ? ਉਹ ਵੀ ਕੱਚੀ। ਅੱਛਾ, ਉਹ ਵੀ ਕੱਚੀ ਮਸੀਤ ਸੀ। ਹਾਂ। ਚਰਚ ਤੁਹਾਡਾ ਹੈਗਾ ਸੀ ਜੀ? ਚਰਚ ਉਸ ਵੇਲੇ? ਨਹੀਂ। ਤੇ ਗੁਰਦੁਆਰਾ ਸਿੱਖਾਂ ਦਾ? ਨਹੀਂ। ਅੱਛਾ। ਘਰਾਂ 'ਚ ਇਬਾਦਤ ਕਰਦੇ ਸੀ? ਮੇਲਾ ਸ਼ੇਲਾ ਲੱਗਦਾ ਸੀ ਆਲੇ ਦੁਆਲੇ ਪਿੰਡਾਂ ਦੇ ਵਿੱਚ? ਹਾਂ, ਮੇਲਾ ਤੇ ਸਾਡੇ ਪਿੰਡ ਵੀ ਲੱਗਦਾ ਸੀ। ਤੁਹਾਡੇ ਪਿੰਡ ਕਿਹੜਾ ਮੇਲਾ ਲੱਗਦਾ ਸੀ? ਇੱਥੇ ਉਹ ਉੱਥੇ ਰਹਿੰਦੇ ਨੇ, ਫਕੀਰ ਸਨ। ਅੱਛਾ। ਪੁਰਾਣੇ ਵਕਤਾਂ ਦਾ ਲੱਗਦਾ? ਉਹ ਬੜੇ ਵਕਤ ਦਾ ਲੱਗਦਾ। ਉਸ ਵੇਲੇ ਤੁਹਾਡੇ ਪਿੰਡ ਦੇ ਕੋਈ ਮਸ਼ਹੂਰ ਪਹਿਲਵਾਨ ਵੀ ਹੁੰਦੇ ਸੀ? ਬਸ ਜੀ, ਇਸੇ ਤਰ੍ਹਾਂ ਮੁੰਡੇ ਨੇ ਮੈਨੂੰ ਵੀ ਸਿਖਾ ਕੇ, ਮੈਂ ਵੀ ਕੌਡੀ ਖੇਡ ਲਵਾਂ, ਭਾਵੇਂ ਲੱਤ ਟੁੱਟ ਜਾ। ਅੱਛਾ। ਦੂਜਾ ਵੀ ਆਖਣ ਲੱਗਾ ਚੱਲ ਯਾਰ, ਮੈਂ ਵੀ ਨਿਕਲ ਪੈਂਦਾ। ਹੋਰ ਮਸ਼ਹੂਰ ਏਡੀ ਕੋਈ ਨਹੀਂ ਸੀ। ਅੱਛਾ, ਉਂਝ ਸ਼ੁਗਰ ਲੱਗਦੇ ਸੀ। ਹਾਂ। ਖੇਡਾਂ ਕਿਹੜੀਆਂ ਹੁੰਦੀਆਂ ਸੀ? ਖੇਡਾਂ ਕੌਡੀ ਸੀ, ਘੋਲ ਸੀ, ਸੁਹਾਗਾ ਸੀ। ਸੁਹਾਗਾ ਚੁੱਕਦੇ ਸੀ? ਹਾਂ। ਅੱਛਾ। ਬਸ ਜਿਸਮ ਦੇ ਮਾਸ਼ਾਅੱਲਾ ਤੁਹਾਡਾ ਵੀ ਬੜਾ ਸੋਹਣਾ, ਤੁਸੀਂ ਵੀ ਕਰਦੇ ਰਹੇ ਘੋਲ ਛੋਲ? ਆਹੋ ਜੀ, ਕਰਦੇ ਹੀ ਜਗ੍ਹਾ ਮਿਲਦਾ। ਅੱਛਾ 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 ਬਾਬੇ, ਤੁਸੀਂ ਜਿਹੜਾ ਦੱਸਿਆ ਸਿੱਖਾਂ ਦੇ ਨਾਮ, ਇਹਨਾਂ ਦੇ ਜਿਹੜੇ ਬੱਚੇ ਸਨ, ਤੁਹਾਡੇ ਨਾਲ ਕੋਈ ਖੇਲਦੇ ਖੂਲਦੇ ਵੀ ਹੁੰਦੇ ਸਨ? ਨਹੀਂ ਜੀ, ਬੱਚਿਆਂ ਦਾ ਤਾਂ ਸਾਨੂੰ ਪਤਾ ਨਹੀਂ, ਅਸੀਂ ਬਸ ਝੂਠ ਮਾਰ ਗਏ ਕਿਉਂ ਜੀ? ਜਿਹੜਾ ਝੂਠ ਹੁੰਦਾ ਝੂਠ ਹੀ ਹੁੰਦਾ। ਉਹ ਝੂਠ ਹੀ ਹੁੰਦਾ। ਨਹੀਂ, ਤੁਹਾਡੀ ਉਮਰ ਦੇ ਕੋਈ ਹੈ ਨਹੀਂ ਸੀ ਇਹਨਾਂ ਦੇ? ਨਾ। ਉਹਨਾਂ ਨੂੰ ਵੇਖਿਆ। ਅੱਛਾ। ਫਿਰ ਅੱਗੋਂ ਬਸ ਵੀ ਉਹ ਟੋਟਰਾ ਗਿਆ, ਮਰ ਗਿਆ। ਭਾਜੀ ਹੁਣ ਇਹ ਦੱਸੋ, ਪਿੰਡ ਦੇ ਵਿੱਚ ਸਕੂਲ ਹੈ ਸੀ ਉਸ ਵੇਲੇ? ਕੀ ਜੀ? ਸਕੂਲ ਬੱਚਿਆਂ ਦਾ? ਨਾ, ਕੋਈ ਸਕੂਲ। ਕਿੱਥੇ ਪੜਨ ਜਾਂਦੇ ਸੀ? ਕਿੱਲੇ ਵੀ ਨਾ। ਇਮਨਾਬਾਦ ਜਾਂਦੇ ਨਾ, ਹਿੰਦੂ ਸਕੂਲ ਹੈ। ਅੱਛਾ। ਇਮਨਾਬਾਦ। ਅੱਛਾ। ਉੱਥੇ ਜਾਂਦੇ ਹਨ। ਅੱਛਾ, ਉੱਥੇ ਜਾਂਦੇ ਸੀ। ਹਾਂ।
ਸਹੀ ਹੋ ਗਿਆ। ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਆ ਉਸ ਵੇਲੇ ਕੀ ਕੁਝ ਹੋਇਆ ਸੀ ਤੁਹਾਡੇ ਇੱਥੇ ਪਿੰਡ ਦੇ ਸਿੱਖਾਂ ਦੇ ਨਾਲ? ਗੱਲ ਤੇ ਜੀ ਇਹ ਲੰਮੀ ਬੜੀ ਹੈ। ਇਹ ਜਿਹੜੇ ਸਿੱਖ ਸਨ ਨਾ, ਹਾਂਜੀ, ਉਹ ਮਤਲਬ ਕੁਝ ਇੱਕ ਸਿੱਖ ਜਿਹੜਾ ਸੀ ਨਾ, ਜਿਹੜਾ ਖਰਾਬ ਸੀ ਵਿੱਚ, ਕਿਸੇ ਤਰ੍ਹਾਂ ਦਾ ਔਰਤ ਨਾਲ ਕਰ ਲਓ, ਕਿਸੇ ਤਰ੍ਹਾਂ ਕਰ ਲਓ। ਹਾਂਜੀ, ਬਦਮਾਸ਼ ਟਾਈਪ। ਉਹਦਾ ਕੀ ਨਾਂ ਸੀ? ਉਹਦੇ ਨਾਮ ਭਗਵਾਨ ਸਿੰਘ ਸੀ। ਅੱਛਾ, ਭਗਵਾਨ ਸਿੰਘ। ਉਹ ਫਿਰ ਮਤਲਬ ਇਸ ਗੱਲ ਦਾ ਭਈ ਇੱਥੋਂ 4 ਜਾਂ 5 ਬੰਦੇ ਉਹਦੇ ਮਾਲਕ ਕੋ ਗਏ। ਮਾਲਕ ਕੋ ਗਏ। ਅੱਛਾ। ਤੇ ਜੇ ਆਹ ਕੰਮ ਹੈ, ਉਸ ਆਖਿਆ ਚਲੋ, ਉਸ ਆਖਿਆ ਨਹੀਂ ਜੀ ਚਲੋ ਵੀ ਨਹੀਂ, ਇਹਨਾਂ ਨੂੰ ਜ਼ਮੀਨ ਨਾ ਕਰ ਦਿਓ, ਇੱਥੇ ਜ਼ਮੀਨ ਨਾ ਦਿਓ, ਇਹਨਾਂ ਨੂੰ ਇੱਥੇ ਜ਼ਮੀਨ ਨਾ ਦਿਓ। ਉਹ ਜ਼ਮੀਨ ਵਾਹੁੰਦੇ ਸੀ ਉਹਨਾਂ ਦੀ ਮਾਲਕਾਂ ਦੀ। ਮਾਲਕਾਂ ਦੀ। ਉਹ ਇੱਥੋਂ ਰਾਹ ਇੱਥੇ ਹੀ ਨੇ। ਉਹ ਉੱਥੇ ਲਾਲੂ ਬੱਟ ਉੱਡ ਗਿਆ। ਅੱਛਾ। ਆ ਜਿਹੜਾ ਖੂਹ ਹੈ ਨਹੀਂ ਉਹਦਾ, ਉਹਨੂੰ ਪਤਾ। ਅੱਛਾ। ਉੱਥੇ ਟੁੱਟ ਗਿਆ। ਸਾਲ ਉਹਨਾਂ ਕੱਢਿਆ। ਸਾਲ ਜਿਸ ਵੇਲੇ ਉਹਨਾਂ ਕੱਢਿਆ ਨਾ, ਤੇ ਅੱਗੇ ਅੱਧੀ ਮਾਣੀ ਦੀ ਛੱਤ ਸੀ, ਭਰ ਕੇ ਇੱਥੋਂ ਆ ਕੇ ਖੂਹ ਤੋਂ ਸੁੱਟੇ ਨਹੀਂ ਘਰ। ਉੱਥੇ ਗਿਆ ਘੁਮਿਆਰ ਗਿਆ, ਸੱਦ ਕੇ ਖੜੇ ਉਹਨੂੰ ਆਖਣ ਲੱਗਾ ਵੀ ਅੱਗੇ ਛੱਤ ਕੇ ਨਹੀਂ ਜੀ ਭਰਦਾ ਹੈ, ਹਜ਼ਮਾਣੀ ਮਤਲਬ ਵੀ 2.5 ਮਹੀਨਾ ਦੀ। ਅੱਛਾ। ਮਤਲਬ 5 ਦੜੋਪਿਆਂ ਦੀ ਛੱਤ ਭਰੀ, ਉਦੋਂ ਦੜੋਪਾ 4 ਸਵੇਦਾ। ਉਹ ਆਖਣ ਲੱਗਾ ਕਿਉਂ ਜੀ? ਆਖਣ ਲੱਗਾ ਮੈਨੂੰ ਇਹ ਗੱਲ ਆਖੀ, ਆਖਿਆ ਮੇਰੇ ਦਿਲ ਦੇ ਵਿੱਚ ਇਹ ਗੱਲ ਹੈ ਵੀ ਮੈਨੂੰ ਕੋਈ ਇਹ ਨਾ ਆਖੇ ਵੀ ਸਿੱਖ ਦੇ ਦਾਣੇ ਅੱਜ ਕੱਲ੍ਹ ਥੋੜ੍ਹੇ ਆਏ ਨੇ। ਅੱਛਾ। ਹਾਂ। ਚਲੋ ਉਸ ਭਰ ਲਾ ਤੇ ਪਿੰਡ ਲਿਆ ਕੇ ਸੁੱਟੇ, ਉਸ ਸੁੱਟੇ ਦੂਜੇ ਸਿਰੇ ਤੇ ਫਿਰ ਚਲਾ ਗਿਆ। ਫਿਰ ਭਰੇ ਉਹ ਖੋਲੇ, ਫਿਰ ਉਹਨਾਂ ਕੰਮ ਉਹ ਕੀ ਕਰ ਲੈ ਗਏ। ਉਦੋਂ ਮੰਡੀ ਕੁਝ ਨਾਲ ਲਈ ਸੀ। ਆਹ ਮੰਡੀ ਕੰਮ ਉਹ ਕਿਹਾ ਲਈ ਕੋ ਨਹੀਂ ਸੀ। ਅੱਛਾ। ਫਿਰ ਮਤਲਬ ਰੱਬ ਤੁਹਾਡਾ ਭਲਾ ਕਰੇ, ਤੁਹਾਡੇ ਬੱਚੇ ਜੀ ਹੁਣ। ਹਾਂਜੀ। ਉਹ ਵੱਧਦੇ ਰਹੇ। ਉਹ ਜਿਹੜਾ ਭਗਵਾਨ ਸਿੰਘ ਸੀ ਨਾ, ਆ ਜਿਹੜੇ 4 ਸਵੇਰੇ 10 ਪਿੰਡ ਨੇ ਨਾ, ਹਾਂਜੀ, ਉਹਨੂੰ ਆਣ ਕੇ ਸਲਾਮ ਕਰਦੇ ਹਨ ਬੇਮਾਲਕ ਨੂੰ। ਅੱਛਾ, ਇਹਦਾ ਰੋਬ ਹੋ ਗਿਆ ਸੀ। ਹਾਂ। ਬੇਮਾਲਕ ਨੂੰ ਆਣ ਕੇ ਸਲਾਮ ਕਰਦੇ ਨੇ ਵੀ ਸਾਡਾ ਆ ਫੈਸਲਾ ਕਰ। ਅੱਛਾ। ਸਾਡਾ ਫੈਸਲਾ ਕਰ। ਅੱਛਾ। ਉਸ ਆਖਣ ਚਲੋ ਬੈਠੋ, ਰੋਟੀ ਛੋਟੀ ਦੇਣੀ, ਚੰਗੀ ਰੋਟੀ ਦੇਣੀ, ਇਹ ਨਹੀਂ ਕੋਈ ਮਾੜੀ ਦੇਣੀ। ਉਹ ਫਿਰ ਉਸ ਮੁਕੱਦਮਾ ਕਰ ਦਿੱਤਾ। ਅੱਛਾ। 384 ਪਿੰਡਾਂ ਵਾਲੇ ਦੇ ਨਾਲ ਮੁਕੱਦਮਾ ਕਰ ਦਿੱਤਾ। ਅੱਛਾ। ਹਾਂ। ਅੱਛਾ। ਉਹਨੂੰ ਪਤਾ ਲੱਗਾ ਦੀਵਾਨ ਸਾਹਿਬ ਨੂੰ। ਉਹ ਆ ਗਿਆ ਉੱਥੇ। ਅੱਛਾ। ਪਿੰਡ ਨਹੀਂ ਸੀ ਆਉਂਦਾ, ਖੂਹ ਤੇ ਬੈਠਦਾ ਸੀ। ਉਹ ਉੱਥੇ ਖੂਹ ਦੇ ਰਾਤ। ਅੱਛਾ। ਉਸ ਵੇਲੇ ਸੱਦਿਆ ਮੈਨੂੰ ਵੀ ਸੱਦ ਲਿਆ, ਦੂਜੇ ਨੂੰ ਸੱਦ ਲਿਆ, ਕਿਉਂਕਿ ਉਹਨਾਂ ਕੋਲ ਲਿਖਿਆ ਹੁੰਦਾ ਨਾ। ਹਾਂਜੀ। ਉਹ ਸੱਦ ਲਿਆ। ਉਹ ਆਖਣ ਲੱਗਾ ਭਗਵਾਨ ਸਿੰਘਾ, ਤੂੰ ਮੇਰੇ ਤੇ ਮੁਕੱਦਮਾ ਕੀਤਾ ਹੈ? ਆਖਣ ਲੱਗਾ ਜੀ ਜ਼ਰੂਰ ਕੀਤਾ ਹੈ। ਮੈਂ ਕਿਉਂ ਮੁਕਰਾਂ? ਜ਼ਰੂਰ ਕੀਤਾ ਹੈ। ਆਖਣ ਲੱਗਾ ਕਿਉਂ? ਤੁਹਾਂ ਜੀ ਐਸਾ ਸਾਨੂੰ ਜ਼ਮੀਨ ਨਹੀਂ ਦਿੱਤੀ। ਆਖਿਆ ਅੱਛਾ। ਉਸ ਆਖਿਆ ਜ਼ਮੀਨ ਤੇਰੀ ਹੈ ਕਿ ਮੇਰੀ? ਉਸ ਆਖਿਆ ਜੀ ਤੁਹਾਡੀ। ਉਸ ਆਖਿਆ ਤੁਹਾਡੀ ਹੈ ਜ਼ਮੀਨ। ਉਸ ਆਖਿਆ ਤੇ ਫਿਰ ਤੂੰ ਮੇਰੇ ਤੇ ਮੁਕੱਦਮਾ ਕਿਉਂ ਕੀਤਾ? ਆਖਣ ਲੱਗਾ ਜੀ ਮੈਨੂੰ ਸਿਰਫ ਇੰਨਾ ਕੁ ਚਾਅ ਹੈ, ਇੰਨਾ ਕੁ ਚਾਅ ਹੈ, ਇੱਕ ਪਾਸੇ 384 ਪਿੰਡਾਂ ਦਾ ਮਾਲ ਖਲੋਵੇਗਾ ਕਟਾਰੇ 'ਚ, ਤੇ ਇੱਕ ਪਾਸੇ ਨਾਲ ਮਜਾਰਾ ਖਲੋਵੇਗਾ, ਤੇ ਲੋਕਾਂ ਨੂੰ ਪਤਾ ਲੱਗੇਗਾ, ਲੋਕ ਹੱਸਣਗੇ। ਅੱਛਾ। ਹਾਂ, ਲੋਕ ਹੱਸਣਗੇ। ਉਹ ਲੋਕ ਬੁੱਧਵਾਨ ਸਨ। ਉਹ ਆਖਣ ਲੱਗਾ ਭਗਵਾਨ ਸਿੰਘਾ ਜਿਹੜੀ ਜ਼ਮੀਨ ਵਾਹੁੰਦਾ ਹੈ ਨਾ, ਅੱਗੋਂ ਉਹ ਵਾਲਾ ਜਾ, ਅੱਗੋਂ ਵਾਲਾ ਜਾ, ਉਹ ਵਾਲਾ ਜਾ ਸਕਾ ਮੇਰੀ ਤੇ ਇੱਥੇ ਹੱਥਕ ਹੋਵੇਗੀ, ਮੇਰੀ ਇੰਨੇ ਸ਼ਹਿਰ ਦੇ ਵਿੱਚ ਹੱਥਕ ਹੋਵੇਗੀ, ਉਹ ਜ਼ਮੀਨ ਵਾਲਾ ਜਾ ਕੇ। ਅੱਛਾ। ਹਾਂ। ਵਾਹ ਜੀ ਵਾਹ। ਉਹ ਬੋਂਦਾ ਰਿਹਾ। ਵਾਲਾ ਅੱਗੇ ਫਿਰ ਜਦੋਂ ਆਲਾ ਗੌਲਾ ਹੋਇਆ, ਉਧਰੋਂ ਇੱਧਰ, ਇੱਧਰੋਂ ਉਧਰ,
ਫਿਰ ਉਹਨਾਂ ਨੂੰ ਇਹਨਾਂ ਮਤਲਬ ਇਹਨਾਂ ਦੇ ਤੇ ਉਹ ਕੋਲ ਨੇੜੇ ਨਹੀਂ ਸਨ ਆਉਂਦੇ ਕਿਹਨਾਂ ਦੇ? ਸਿੱਖਾਂ ਦੇ ਆ ਮੁਸਲਮਾਨ ਜਿਹੜੇ ਹਨ। ਅੱਛਾ, ਕੋਈ ਵੀ ਕੋਲ ਨਹੀਂ ਹੁੰਦਾ? ਕੋਈ ਨਹੀਂ ਸੀ ਨਾਲ ਆਉਂਦਾ ਪਿਆ ਹੋਵੇ ਨੂੰ ਸੱਟ ਲਾ ਦੇਈਏ। ਅੱਛਾ, ਉਹ ਨਹੀਂ, ਉਹਨਾਂ ਨੇ ਆਪਣੇ ਘਰ ਨਹੀਂ ਸੀ ਛੱਡੇ ਹੈ, ਗਏ ਨਹੀਂ ਸੀ? ਨਹੀਂ ਇੱਥੇ ਹੀ ਸਨ। ਅੱਛਾ, ਗਏ ਨਹੀਂ ਸੀ? ਹਾਂ ਇੱਥੇ ਹੀ ਸਨ। ਉਹਨਾਂ ਫਿਰ ਇਹਨਾਂ ਕੋਲ ਤਾਂ ਮਰਦੇ ਹੀ ਨਹੀਂ ਸਨ। ਫਿਰ ਉਹਨਾਂ ਇਮਨਾਬਾਦੋਂ ਕਸ਼ਮੀਰੀ ਸੱਦ ਕੇ ਲਿਆਂਦੇ। ਨਹੀਂ ਸੁਣਿਆ ਮੁਸਲਮਾਨ ਵੀ ਕਰ ਲਏ ਸੀ? ਮੈਂ ਜਦ ਦੱਸਣਾ ਨਾ ਉਹ ਕਸ਼ਮੀਰੀ ਸੱਦ ਕੇ ਲਿਆਂਦਾ। ਖੋਦੇ ਉਹਨਾਂ ਕੋਲ ਰਫਲ ਸੀ ਜਾਂ ਕੀ ਸੀ, ਅਸੀਂ ਕਿਹੜਾ ਜਾ ਕੇ ਅਸੀਂ ਬਹਿੰਦੇ ਹਾਂ ਪਏ। ਉਹਨਾਂ ਫਿਰ ਮਤਲਬ ਵੀ ਗੋਲੀ ਨਾ ਮਾਰਿਆ। ਕਿਹਨੂੰ? ਇਹਨਾਂ ਸਿੱਖਾਂ ਨੂੰ। ਅੱਛਾ, ਗੋਲੀਆਂ ਚਲਾਈਆਂ? ਗੋਲੀ ਇਮਨਾਬਾਦੋਂ ਨੂੰ ਸੱਦ ਕੇ ਲਿਆਂਦਾ ਉਹਨੇ ਕਸ਼ਮੀਰੀਆਂ ਨੂੰ। ਉਸ ਵੇਲੇ ਕਿਹੜਾ ਕਿਹੜਾ ਮਰਿਆ ਸੀ ਤੁਹਾਡੇ ਸਾਹਮਣੇ? ਸਾਡੇ ਸਾਹਮਣੇ ਵੀ ਉਹਨਾਂ ਤੈਨੂੰ ਦੱਸਿਆ ਨਾ ਵੀ ਉਹਨਾਂ ਦੇ ਵਿੱਚੋਂ ਸਿਰਫ ਇੱਕੋ ਹੀ ਗਿਆ ਧਿਆਨ ਸਿੰਘ ਗਿਆ। ਧਿਆਨ ਸਿੰਘ ਗਿਆ ਤੇ ਉਹਦਾ ਮੁੰਡਾ ਸੀ, ਉਹ ਇੱਥੇ ਨੌਕਰ ਸਨ। ਆਖਣ ਲੱਗਾ ਵੱਢਦੇ ਹਨ ਦੂਜਿਆਂ। ਆਖਣ ਲੱਗਾ ਯਾਰ ਮੈਂ ਨੌਕਰਾਂ ਨੂੰ ਪਾਣੀ ਦੇ ਦਾਬੜਾ ਦੇ ਆਵਾਂ, ਨੌਕਰਾਂ ਨੂੰ ਟੱਗਿਆਂ ਨੂੰ ਪਾਣੀ ਦੇ ਡਾਹ ਲੈਣ। ਉਹ ਜਿਉਂ ਇੱਥੋਂ ਨਿਕਲਿਆ ਨਾ ਆਹ ਘਰ ਹੀ ਉਹਦਾ ਇੱਥੇ ਪਿੱਛੇ ਕਰਕੇ। ਜਿਉਂ ਇੱਥੋਂ ਨਿਕਲਿਆ ਆਹ ਖਾਲ ਜਾਂਦਾ ਸੀ ਸਿੱਧਾ ਇਹ ਵੱਢ ਦੇ ਉੱਤੇ ਅੱਜ ਨੂੰ। ਉਹ ਫਿਰ ਲਾਲੂਪੁਰ ਜਾਣ ਨਿਕਲਿਆ। ਉੱਥੇ ਸਾਈ ਸਨ, ਯਾਰ ਦੋਸਤ ਸਨ। ਮਤਲਬ ਵੀ ਇੱਕ ਦੂਜੇ ਨੇ ਸਭ ਕੁਝ ਖਾ ਪੀ ਲੈਣਾ ਇੱਕ ਥਾਂ ਹੀ ਬਹਿ ਕੇ। ਉੱਥੇ ਚਲਾ ਗਿਆ। ਉੱਥੇ ਫਿਰ ਉਹ ਰਿਹਾ ਵਾਹਵਾ ਚਿਰ। ਉਹਨਾਂ ਦੇ ਕੋਲ ਨਾਲ ਲਕਾਲ ਕੁ ਦੇਣਾ। ਉਹ ਫਿਰ ਸਾਡਾ ਫਾਜ਼ਰ ਕੋਈ ਰਾਹ ਆਇਆ। ਉਹਦੇ ਅੱਗੇ ਉਹਨਾਂ ਗੱਲ ਕੀਤੀ ਵੀ ਆਹ ਗੱਲ ਹੈ। ਉਹਨਾਂ ਕਿਹਾ ਆ ਮੇਰੇ ਨਾਲ ਦੇਖਾਂਗੇ ਕਿਹੜਾ ਤੈਨੂੰ ਵੱਢਦਾ। ਹਾਂ, ਉੱਥੇ ਫਿਰ ਉਹ ਲੈ ਗਿਆ। ਫਿਰ ਉਹ ਮਤਲਬ ਪਈ ਉੱਥੇ ਰਿਹਾ ਬੜਾ ਚਿਰ। ਫਿਰ ਉਹ ਆਖਣ ਲੱਗਾ ਜੀ ਮੈਂ ਵੀ ਹੁਣ ਜਾਣਾ ਚਾਹੁੰਦਾ ਹਿੰਦੁਸਤਾਨ। ਫਿਰ ਉਹ ਉੱਥੇ ਬਾਰਡਰ 'ਤੇ ਜਿੱਥੇ ਉਹ ਬਣਾਉਂਦੇ ਨੇ ਕੀ ਉਹਦਾ ਨਾਮ ਹਾਂ, ਉੱਥੇ ਫਿਰ ਉਹ ਛੱਡ ਆਇਆ। ਉਸ ਆਖਿਆ ਲੈ ਬਈ ਅੱਗੋਂ ਤੈਨੂੰ ਜੋ ਮਰਜ਼ੀ ਹੈ ਮੈਂ ਕਰ। ਅੱਛਾ ਬਾਬਾ ਜੀ, ਜਿਹੜੇ ਤੁਸੀਂ ਦੱਸੇ ਨੇ ਮਾਰੇ ਇਹਨਾਂ ਨੇ ਪਿੰਡ ਦੇ ਵਿੱਚ, ਇਹਨਾਂ ਨੂੰ ਕੀ ਮੁਸਲਮਾਨ ਕਰ ਲਿਆ ਸੀ ਪਹਿਲੇ? ਇਹਨਾਂ ਨੂੰ ਮੁਸਲਮਾਨ ਕਰਕੇ ਗਾਂ ਖਵਾ ਕੇ ਮਸੀਤੇ ਵਾੜ ਕੇ ਨਮਾਜ਼ ਪੜ੍ਹਾ ਕੇ ਸਾਰਾ ਕੰਮ ਕਰਕੇ। ਅੱਛਾ, ਸਾਰਾ ਕੰਮ ਜਿਹੜਾ ਤੁਸੀਂ ਕਰਦੇ ਹੋ। ਹਾਂਜੀ, ਆਹ ਗੋਸ਼ਤ ਤੇ ਉਹ ਖਾਂਦੇ ਨਹੀਂ ਸਨ। ਵੱਡਾ ਤਾਂ ਨਹੀਂ ਖਾਂਦੇ ਸੀ? ਹਾਂ, ਵੱਡਾ ਤਾਂ ਖਾਂਦੇ ਨਹੀਂ ਸੀ। ਵੱਡਾ ਤੋਂ ਗੱਜੜ ਹੈ। ਵੱਡਾ ਤੋਂ ਖਾਂਦੇ ਹੀ ਨਹੀਂ ਸਨ। ਆਉਂਦੇ ਨੇ ਗੱਜੜ ਨੂੰ ਖਾਈਏ, ਉਹਨਾਂ ਕੁੱਕੜ ਖਾਣਾ ਜਾਂ ਬੱਕਰਾ ਖਾਣਾ। ਤੇ ਜਿਹੜਾ ਉਹ ਬਦਮਾਸ਼ ਸੀ ਗਿਆਨ ਸਿੰਘ ਸੀ ਉਹਦਾ ਨਾਮ, ਜਿਹਨੇ ਮੁਕੱਦਮਾ ਕੀਤਾ ਸੀ, ਉਹ ਭਗਵਾਨ ਸਿੰਘ। ਭਗਵਾਨ ਸਿੰਘ। ਹਾਂ। ਅੱਛਾ, ਉਹਨੂੰ ਵੀ ਮਾਰ ਦਿੱਤਾ ਸੀ? ਉਹਨੂੰ ਵੀ ਮਾਰ। ਉਹਨਾਂ ਦੇ ਬੱਚੇ ਵੀ ਨਹੀਂ ਛੱਡੇ? ਹਾਂ, ਸਭ ਮਾਰ ਦਿੱਤੇ। 6-7 ਜੀ ਹੋਏ ਸਾਡੇ ਇੱਥੇ। ਅੱਛਾ। ਆ ਤੇ ਫਿਰ ਉਹਨਾਂ ਦੀ ਆਸਾ ਜਿਵੇਂ ਆ ਸਾਡੇ ਹਾਂ ਲੱਗੇ ਟੁੱਟੀਆਂ ਭੱਜੀਆਂ ਖੁਰਲੀਆਂ ਤੁਰੇ ਉਰਾਂ ਪਰਾਂ ਸਭ ਕੁਝ ਮਤਲਬ ਲਿਆ ਕੇ ਇੱਥੇ ਵੱਢ ਕੇ ਤੇ ਥੱਲੇ ਉਹਨਾਂ ਨੂੰ ਧਰੇ ਉਹਨੇ ਤੇ ਤੋਂ ਅੱਗ ਲਾ ਦਿੱਤੀ ਉਹਨੇ। ਚਲ ਵੇ ਇੱਥੇ 3 ਦਿਨ 4 ਦਿਨ ਤੇ ਕੁਛ ਬੋ ਹੀ ਨਹੀਂ ਸੀ ਜਾਂਦੀ ਚਰਬੀ ਦੀ। ਅੱਛਾ, ਸਾੜ ਦਿੱਤੇ ਸੀ? ਹਾਂਜੀ, ਸਾੜ ਦਿੱਤੇ ਸੀ। ਸਾੜ ਦਿੱਤੇ। ਉਹ ਵੀ ਫਿਰ ਕੱਟਿਆਂਗੇ ਨਾ ਲੈ ਗਏ। ਕੌਣ? ਜਿਨ੍ਹਾਂ ਨੇ ਮਾਰੇ ਸੀ? ਜਿਨ੍ਹਾਂ ਨੇ ਮਾਰੇ ਸਨ। ਅੱਛਾ, ਉਹਨਾਂ ਦਾ ਕੀ ਇੰਤਜ਼ਾਮ ਹੋਇਆ? ਮੈਂ ਤੁਹਾਨੂੰ ਦੱਸਿਆ ਨਹੀਂ। ਮਰ ਗਏ ਉਹ ਵੀ। ਹੱਡੀਆਂ ਰਗੜਦੇ ਮਾਰੇ ਨੇ? ਤੇ ਹੋਰ ਜਿਸ ਤਰ੍ਹਾਂ ਕਿਸੇ ਨੇ ਉਸ ਆਖਿਆ ਮੈਂ ਤੇਰੇ ਲਈ ਖੂਬ ਆ ਕਰ ਲੈਣਾ, ਤੇਰੇ ਲਈ ਖੂਬ ਆ ਕਰ ਲੈਣਾ, ਮੇਰੇ ਲਈ ਅੱਗੇ ਖਾਤਾ ਗੇਤਰਾ ਨਿਕਲਿਆ। ਐਸੇ ਤਰ੍ਹਾਂ ਹੀ ਹੈ। ਹਾਂ, ਅਸੀਂ ਜਿੰਨੀਆਂ ਵੀ ਕਹਾਣੀਆਂ ਸੁਣੀਆਂ ਨੇ ਨਾ, ਜਿਨ੍ਹਾਂ ਨੇ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਲੁੱਟਿਆ ਸੀ, ਉਹਨਾਂ ਦੇ ਅੰਤ ਜਿਹੜੇ ਸੀ ਨਾ ਮਾੜੇ ਹੋਏ। ਕਿਸੇ ਨੂੰ ਕੀੜੇ ਪੈ ਗਏ, ਕਿਸੇ ਨੂੰ ਉਹਨਾਂ ਦੇ ਆਪਣੇ ਹੀ ਬੱਚੇ ਨੇ ਮਾਰ ਛੱਡਿਆ। ਜੀ ਹਾਂ, ਠੀਕ ਹੈ। ਤੇ ਤੁਸੀਂ ਹੁਣ ਦੱਸਿਆ ਕਿ ਤੁਹਾਡੇ ਪਿੰਡ ਵਾਲੇ ਵੀ ਜਿਹੜੇ ਸੀ ਅੱਡੀਆਂ ਰਗੜ ਕੇ ਮਰੇ ਨੇ। ਬਣਦਾ ਕੱਖ ਨਹੀਂ ਹੈ ਐਵੇਂ ਦੇ ਚੀਜ਼ ਦਾ। ਮਾਰਿਆ ਤੇ ਲੁੱਟਣ ਕਰਕੇ ਸੀ ਨਾ। ਜਾਉਂਦੇ ਨਮਾਜ਼ ਨਾ ਪੜ੍ਹਾਉਂਦੇ, ਗਊ ਨਾ ਖਵਾਉਂਦੇ, ਕੋਈ ਸ਼ਾਇਦ ਨਹੀਂ ਉਹਨਾਂ ਨਾਲ ਕਰਨੇ ਚਾਹੁੰਦੇ ਵਿਆਹ ਹੋਏ। ਇੱਧਰ ਡਰਦੇ ਜਾਂਦੇ ਨਹੀਂ ਸਾਡਾ। ਸਾਡੀ ਇੱਥੋਂ ਬਸਤੀ ਦੇ ਵਿੱਚੋਂ
40 ਜਵਾਨ ਨਿਕਲਦੇ ਹਨ, 40 ਜਵਾਨ। ਅੱਛਾ। ਹਾਂ, ਸਾਡੇ ਇੱਥੋਂ ਬਸਤੀ ਦੇ ਵਿੱਚੋਂ। ਤੇ ਜੇ ਐਸਾ ਕੋਈ ਝਗੜਾ ਮਗੜਾ ਹੋ ਜਾਣਾ, ਜਿੱਧਰ ਦਾ ਐਸਾ ਹੋ ਜਾਣਾ ਨਸਾਈਆਂ ਨੇ, ਉਹ ਪਾਸਾ ਭਾਰਾ ਹੋ ਜਾਣਾ, ਤੇ ਜਿੱਧਰ ਨਹੀਂ ਹੋਣਾ ਉਹ ਹੌਲਾ ਹੋ ਜਾਣਾ। ਉਹ ਜਨਾਨੀ ਵਾਲੇ ਮੁਕੱਦਮਾ ਕੇ ਜਿੱਧਰ ਜਨਾਨੀ ਹੋ ਜਾ ਭਾਰਾ ਹੋ ਜਾਂਦਾ, ਦੂਜੇ ਢੋਲਦੇ ਰਹਿੰਦੇ ਨੇ। ਹਾਂ, ਜਿੱਧਰ ਜਨਾਨੀ ਬਿਆਨ ਦੇ ਛੜੇ, ਉਹ ਵਕੀਲ ਦਾ ਕੀ, ਉਹਦਾ ਜੱਜ ਦਾ ਕੀ ਕੰਮ ਹੈ ਬਰੀ ਕਰਨਾ। ਹਾਂਜੀ ਹਾਂਜੀ ਜੀ, ਬਿਲਕੁਲ। ਹਾਂਜੀ ਉਹ ਜੀ ਬਾਬਾ ਜੀ, ਮਾੜਾ ਹੋਇਆ ਤੁਹਾਡੇ ਪਿੰਡ ਦੇ ਵਿੱਚ, ਲੇਕਿਨ 75 ਸਾਲ ਹੋ ਗਏ ਅੱਜ ਪਾਕਿਸਤਾਨ ਬਣੇ ਨੂੰ। ਉਹ ਲੋਕ ਜਿਹੜੇ ਇੱਥੇ ਵੱਸਦੇ ਸੀ ਯਾਦ ਆਉਂਦੇ ਨੇ? ਆਉਂਦੇ ਨੇ ਤੇ ਫਿਰ ਆਉਂਦੇ ਹੀ ਨੇ ਜੀ। ਮਤਲਬ ਮੇਰੀ ਹਿਸਾਬ, ਮੈਂ 90 ਤੋਂ ਟੱਪਣਾ ਪਿਆ, ਤੇ ਅੱਗੋਂ ਤੁਸੀਂ ਹਿਸਾਬ ਲਾ ਲਓ। ਇਸੇ ਤਰ੍ਹਾਂ ਹੀ 3-4 ਪੀੜ੍ਹੀਆਂ ਵੇਖ ਲਈਆਂ ਨੇ ਤੁਸੀਂ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡਾ। ਮਿਹਰਬਾਨੀ ਜੀ ਤੁਹਾਡੀ, ਬਹੁਤ ਸ਼ੁਕਰੀਆ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।